ਅੱਛਾ ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ। ਮੈਂ ਬੜਾ ਸਸ਼ੋ-ਪੰਜ ਦੇ ਵਿੱਚ ਐ ਵੀ ਅੱਗੇ ਨੰਬਰ ਘੱਟ ਆਉਂਦੇ ਸੀ ਜਦੋਂ ਆਪਾਂ ਪੜ੍ਹਦੇ ਸੀ, ਤੇ ਘਰ ਦੇ ਵੀ ਕੁੱਟਦੇ ਸੀ ਤੇ ਟੀਚਰ ਵੀ ਕੁੱਟਦੇ ਸੀਗੇ ਕਿ ਬਾਈ ਤੂੰ ਪੜ੍ਹਿਆ ਕਰ, ਤੂੰ ਨਲਾਇਕ ਹੁੰਦਾ ਜਾਨਾ ਤੇ ਨੰਬਰ ਤੇਰੇ ਘੱਟ ਆਏ ਆ। ਹੁਣ ਨੰਬਰ ਘੱਟ ਆਉਣ ਦੇ ਚੱਕਰ 'ਚ ਅਧਿਆਪਕ ਬੰਨ੍ਹ ਕੇ ਕੁੱਟੇ, ਇਹ ਮਿੰਟੂ ਜੀ ਗੱਲ ਕਿੱਧਰ ਨੂੰ ਗਈ? ਹੈ ਹੀ ਹੈ ਜੀ, ਜ਼ਮਾਨਾ ਉਲਟਾ ਹੋ ਗਿਆ ਹੈ। ਹੁਣ ਬਾਂਸ ਉਲਟੇ ਜੀ, ਬਰੇਲੀ ਨੂੰ ਤੁਰ ਪਏ ਨੇ। ਜੀ, ਇਹ ਜ਼ਮਾਨਾ ਉਲਟ ਹੈ ਇਸ ਟਾਈਮ। ਤਾਂ ਖੈਰ, ਇਹ ਦੁਮਕਾ ਦੀ ਘਟਨਾ ਹੈ ਜਿੱਥੇ ਅੱਗੇ ਵੀ ਬੜੀ ਇੱਕ ਸ਼ਰਮਨਾਕ ਘਟਨਾ ਵਾਪਰੀ, ਜਿੱਥੇ ਇੱਕ ਨੌਜਵਾਨ ਤੋਂ ਤੰਗ ਹੋ ਕੇ, ਸੌਰੀ ਨੌਜਵਾਨ ਨੇ ਤੰਗ ਕਰਕੇ ਫਿਰ ਮੁੜ ਕੇ ਕੁੜੀ ਨੂੰ ਸਾੜ ਕੇ ਮਾਰਿਆ। ਬਹੁਤ ਜੀ, ਬਹੁਤ ਦਿਲ ਅੱਛਾ। ਨੂੰ ਹਿਲਾਉਣ ਵਾਲੀ ਘਟਨਾ ਸੀ। ਉਸੇ ਸ਼ਹਿਰ ਦੀ ਘਟਨਾ ਹੈ ਤਾਂ ਜਿੱਥੇ ਪ੍ਰੈਕਟੀਕਲ ਐਗਜ਼ਾਮ ਦੇ ਵਿੱਚ ਨੰਬਰ ਘੱਟ ਆਏ। ਇਸੇ ਵਜ੍ਹਾ ਕਰਕੇ ਸਾਰੇ ਸਟੂਡੈਂਟ ਜਿਹੜੇ ਫੇਲ ਹੋ ਗਏ। ਸਟੂਡੈਂਟਾਂ ਦਾ ਦੋਸ਼ ਹੈ ਕਿ ਟੀਚਰਾਂ ਨੇ ਜਾਣ ਬੁੱਝ ਕੇ ਨੰਬਰ ਨਹੀਂ ਲਾਏ, ਇਸੇ ਕਰਕੇ ਉਹਨਾਂ ਨੂੰ ਅੰਬ ਦੇ ਰੁੱਖ ਨਾਲ ਬੰਨ ਲਿਆ ਗਿਆ, ਰੱਸੀ ਦੁਆਲੇ ਵਲੇਟ ਦਿੱਤੀ ਗਈ ਤੇ ਫਿਰ ਜੰਮ ਕੇ ਉਹਨਾਂ ਨੂੰ ਕੁੱਟਿਆ ਗਿਆ ਤੇ ਫੇਸਬੁੱਕ ਲਾਈਵ ਕੀਤਾ ਗਿਆ। ਉਹ ਅੱਛਾ। ਕਮਾਲ ਦੀ ਗੱਲ ਹੈ। ਹਾਂਜੀ, ਇਹ ਇੰਡੀਆ ਹੈ ਨਾ, ਇਹ ਇੰਡੀਆ ਹੈ। ਤਾਂ ਖੈਰ, ਸਾਰਿਆਂ ਨੂੰ ਹੁਣ ਨਾਮਜ਼ਦ ਕੀਤਾ ਗਿਆ। ਇਹਦੇ ਚ ਪ੍ਰਿੰਸੀਪਲ ਵੀ ਜਿਹੜਾ ਉਹ ਵੀ ਦੱਸਦੇ ਇਨਵੋਲਵ ਆ। ਮਤਲਬ ਉਹਨਾਂ ਨੇ ਕਿਹਾ ਹੋਣਾ ਕਿ ਫੜ ਕੇ ਛਿੱਤਰ ਫੇਰੋ, ਆਪਣਾ ਸਾਰਾ ਰਿਜ਼ਲਟ ਖਰਾਬ ਕਰ ਦਿੱਤਾ, ਜਨਤਾ ਪੈ ਗਈ ਟੁੱਟ ਕੇ। ਜੀ। ਪਰ ਇਹ ਕਮਾਲ ਦੀ ਗੱਲ ਹੈ ਯਾਰ, ਤੁਸੀਂ ਟੀਚਰਾਂ ਨੂੰ ਨਹੀਂ, ਤੁਸੀਂ ਇਹਨਾਂ ਨੰਬਰਾਂ ਦੇ ਹੱਕਦਾਰ ਹੀ ਨਹੀਂ ਹੈਗੇ। ਸਹੀ ਕੀਤਾ ਉਹਨਾਂ ਨੇ। ਜੇ ਤੁਹਾਡੀ ਸੋਚ ਇਹੋ ਜਿਹੀ ਹੈ ਨਾ, ਫਿਰ ਇਹਨਾਂ ਨੰਬਰਾਂ ਦੇ ਹੱਕਦਾਰ ਨਹੀਂ। ਇਹ ਤਾਂ ਸਗੋਂ ਜਦੋਂ ਜਿਹੜੀਆਂ ਜੁੱਤੀਆਂ ਉਹਨਾਂ ਦੇ ਮਾਰੀਆਂ ਟੀਚਰਾਂ ਤੇ ਤੁਹਾਡੇ ਪੈਣੀਆਂ ਚਾਹੀਦੀਆਂ ਨੇ, ਕਿਉਂਕਿ ਜਿਸ ਬੰਦੇ ਨੂੰ ਇਹ ਅਕਲ ਨਹੀਂ ਹੈਗੀ, ਤੁਸੀਂ ਰੀਚੈਕਿੰਗ ਕਰਵਾ ਸਕਦੇ ਹੋ। ਇਹਦੇ ਚ ਕੀ ਤੁਹਾਡੇ ਕੋਲ ਆਪਸ਼ਨ ਹੁੰਦੇ ਨੇ। ਪ੍ਰਿੰਸੀਪਲ ਐਡਾ ਬੇਵਕੂਫ ਆ ਕਿ ਤੁਸੀਂ ਰੀਚੈਕਿੰਗ ਕਰਵਾ ਲਓ, ਬਥੇਰੀਆਂ ਫਾਰਮੈਲਿਟੀ ਹੁੰਦੀਆਂ ਜਿਹੜੀਆਂ ਜੀ, ਹੁੰਦੇ ਨੇ। ਇਹ ਬੜੀ ਸ਼ਰਮਨਾਕ ਘਟਨਾ। ਵੈਸੇ ਅੱਜ ਕੱਲ ਕਿਹੜੀਆਂ ਗੱਲਾਂ ਨੇ, ਅੱਗੇ ਤੇ ਨੰਬਰ ਘੱਟ ਆਉਣ ਦਾ ਵੀ, ਨੰਬਰ ਵੱਧ ਆਉਣ ਦਾ ਵੀ, ਚਲੋ ਇਹ ਸਾਰਾ ਕੁਝ ਸਿਲਸਿਲਾ ਚੱਲਦਾ ਸੀ, ਪਰ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਨਹੀਂ ਇੰਨੀਆਂ ਨੇ ਘਟਨਾਵਾਂ ਵਾਪਰਦੀਆਂ। ਕਿਤੇ ਸਟੂਡੈਂਟ ਹੋਰ ਹੀ ਪਿਰਤ ਪਾ ਰਹੇ ਆ, ਇੱਥੇ ਕੋਈ ਬਾਂਹ ਵੱਢ ਜਾਂਦਾ ਮਾਸਟਰ ਦੀ, ਕੋਈ ਗੋਲੀ ਮਾਰ ਜਾਂਦਾ, ਕੋਈ ਕੁਛ ਕਰ ਜਾਂਦਾ। ਇਹਨਾਂ ਨੇ ਤੇ ਨਵਾਂ ਹੀ ਚੰਨ ਚਾੜ ਦਿੱਤਾ ਕਿ ਨਾਲੇ ਉਹਨਾਂ ਨੂੰ ਢਿੱਡ ਤੋਂ ਬੰਨ ਕੇ ਤੇ ਸਾਰਾ ਜਲੀਲ ਕਰਕੇ ਤੇ ਉੱਤੋਂ ਲਾਈਵ ਕਰ ਦਿੱਤਾ। ਅੱਛਾ ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ। ਮੈਂ ਬੜਾ ਸਸ਼ੋ-ਪੰਜ ਦੇ ਵਿੱਚ ਐ ਵੀ ਅੱਗੇ ਨੰਬਰ ਘੱਟ ਆਉਂਦੇ ਸੀ ਜਦੋਂ ਆਪਾਂ ਪੜ੍ਹਦੇ ਸੀ, ਤੇ ਘਰ ਦੇ ਵੀ ਕੁੱਟਦੇ ਸੀ ਤੇ ਟੀਚਰ ਵੀ ਕੁੱਟਦੇ ਸੀਗੇ ਕਿ ਬਾਈ ਤੂੰ ਪੜ੍ਹਿਆ ਕਰ, ਤੂੰ ਨਲਾਇਕ ਹੁੰਦਾ ਜਾਨਾ ਤੇ ਨੰਬਰ ਤੇਰੇ ਘੱਟ ਆਏ ਆ। ਹੁਣ ਨੰਬਰ ਘੱਟ ਆਉਣ ਦੇ ਚੱਕਰ 'ਚ ਅਧਿਆਪਕ ਬੰਨ੍ਹ ਕੇ ਕੁੱਟੇ, ਇਹ ਮਿੰਟੂ ਜੀ ਗੱਲ ਕਿੱਧਰ ਨੂੰ ਗਈ? ਹੈ ਹੀ ਹੈ ਜੀ, ਜ਼ਮਾਨਾ ਉਲਟਾ ਹੋ ਗਿਆ ਹੈ। ਹੁਣ ਬਾਂਸ ਉਲਟੇ ਜੀ, ਬਰੇਲੀ ਨੂੰ ਤੁਰ ਪਏ ਨੇ। ਜੀ, ਇਹ ਜ਼ਮਾਨਾ ਉਲਟ ਹੈ ਇਸ ਟਾਈਮ। ਤਾਂ ਖੈਰ, ਇਹ ਦੁਮਕਾ ਦੀ ਘਟਨਾ ਹੈ ਜਿੱਥੇ ਅੱਗੇ ਵੀ ਬੜੀ ਇੱਕ ਸ਼ਰਮਨਾਕ ਘਟਨਾ ਵਾਪਰੀ, ਜਿੱਥੇ ਇੱਕ ਨੌਜਵਾਨ ਤੋਂ ਤੰਗ ਹੋ ਕੇ, ਸੌਰੀ ਨੌਜਵਾਨ ਨੇ ਤੰਗ ਕਰਕੇ ਫਿਰ ਮੁੜ ਕੇ ਕੁੜੀ ਨੂੰ ਸਾੜ ਕੇ ਮਾਰਿਆ। ਬਹੁਤ ਜੀ, ਬਹੁਤ ਦਿਲ ਅੱਛਾ। ਨੂੰ ਹਿਲਾਉਣ ਵਾਲੀ ਘਟਨਾ ਸੀ। ਉਸੇ ਸ਼ਹਿਰ ਦੀ ਘਟਨਾ ਹੈ ਤਾਂ ਜਿੱਥੇ ਪ੍ਰੈਕਟੀਕਲ ਐਗਜ਼ਾਮ ਦੇ ਵਿੱਚ ਨੰਬਰ ਘੱਟ ਆਏ। ਇਸੇ ਵਜ੍ਹਾ ਕਰਕੇ ਸਾਰੇ ਸਟੂਡੈਂਟ ਜਿਹੜੇ ਫੇਲ ਹੋ ਗਏ। ਸਟੂਡੈਂਟਾਂ ਦਾ ਦੋਸ਼ ਹੈ ਕਿ ਟੀਚਰਾਂ ਨੇ ਜਾਣ ਬੁੱਝ ਕੇ ਨੰਬਰ ਨਹੀਂ ਲਾਏ, ਇਸੇ ਕਰਕੇ ਉਹਨਾਂ ਨੂੰ ਅੰਬ ਦੇ ਰੁੱਖ ਨਾਲ ਬੰਨ ਲਿਆ ਗਿਆ, ਰੱਸੀ ਦੁਆਲੇ ਵਲੇਟ ਦਿੱਤੀ ਗਈ ਤੇ ਫਿਰ ਜੰਮ ਕੇ ਉਹਨਾਂ ਨੂੰ ਕੁੱਟਿਆ ਗਿਆ ਤੇ ਫੇਸਬੁੱਕ ਲਾਈਵ ਕੀਤਾ ਗਿਆ। ਉਹ ਅੱਛਾ। ਕਮਾਲ ਦੀ ਗੱਲ ਹੈ। ਹਾਂਜੀ, ਇਹ ਇੰਡੀਆ ਹੈ ਨਾ, ਇਹ ਇੰਡੀਆ ਹੈ। ਤਾਂ ਖੈਰ, ਸਾਰਿਆਂ ਨੂੰ ਹੁਣ ਨਾਮਜ਼ਦ ਕੀਤਾ ਗਿਆ। ਇਹਦੇ ਚ ਪ੍ਰਿੰਸੀਪਲ ਵੀ ਜਿਹੜਾ ਉਹ ਵੀ ਦੱਸਦੇ ਇਨਵੋਲਵ ਆ। ਮਤਲਬ ਉਹਨਾਂ ਨੇ ਕਿਹਾ ਹੋਣਾ ਕਿ ਫੜ ਕੇ ਛਿੱਤਰ ਫੇਰੋ, ਆਪਣਾ ਸਾਰਾ ਰਿਜ਼ਲਟ ਖਰਾਬ ਕਰ ਦਿੱਤਾ, ਜਨਤਾ ਪੈ ਗਈ ਟੁੱਟ ਕੇ। ਜੀ। ਪਰ ਇਹ ਕਮਾਲ ਦੀ ਗੱਲ ਹੈ ਯਾਰ, ਤੁਸੀਂ ਟੀਚਰਾਂ ਨੂੰ ਨਹੀਂ, ਤੁਸੀਂ ਇਹਨਾਂ ਨੰਬਰਾਂ ਦੇ ਹੱਕਦਾਰ ਹੀ ਨਹੀਂ ਹੈਗੇ। ਸਹੀ ਕੀਤਾ ਉਹਨਾਂ ਨੇ। ਜੇ ਤੁਹਾਡੀ ਸੋਚ ਇਹੋ ਜਿਹੀ ਹੈ ਨਾ, ਫਿਰ ਇਹਨਾਂ ਨੰਬਰਾਂ ਦੇ ਹੱਕਦਾਰ ਨਹੀਂ। ਇਹ ਤਾਂ ਸਗੋਂ ਜਦੋਂ ਜਿਹੜੀਆਂ ਜੁੱਤੀਆਂ ਉਹਨਾਂ ਦੇ ਮਾਰੀਆਂ ਟੀਚਰਾਂ ਤੇ ਤੁਹਾਡੇ ਪੈਣੀਆਂ ਚਾਹੀਦੀਆਂ ਨੇ, ਕਿਉਂਕਿ ਜਿਸ ਬੰਦੇ ਨੂੰ ਇਹ ਅਕਲ ਨਹੀਂ ਹੈਗੀ, ਤੁਸੀਂ ਰੀਚੈਕਿੰਗ ਕਰਵਾ ਸਕਦੇ ਹੋ। ਇਹਦੇ ਚ ਕੀ ਤੁਹਾਡੇ ਕੋਲ ਆਪਸ਼ਨ ਹੁੰਦੇ ਨੇ। ਪ੍ਰਿੰਸੀਪਲ ਐਡਾ ਬੇਵਕੂਫ ਆ ਕਿ ਤੁਸੀਂ ਰੀਚੈਕਿੰਗ ਕਰਵਾ ਲਓ, ਬਥੇਰੀਆਂ ਫਾਰਮੈਲਿਟੀ ਹੁੰਦੀਆਂ ਜਿਹੜੀਆਂ ਜੀ, ਹੁੰਦੇ ਨੇ। ਇਹ ਬੜੀ ਸ਼ਰਮਨਾਕ ਘਟਨਾ। ਵੈਸੇ ਅੱਜ ਕੱਲ ਕਿਹੜੀਆਂ ਗੱਲਾਂ ਨੇ, ਅੱਗੇ ਤੇ ਨੰਬਰ ਘੱਟ ਆਉਣ ਦਾ ਵੀ, ਨੰਬਰ ਵੱਧ ਆਉਣ ਦਾ ਵੀ, ਚਲੋ ਇਹ ਸਾਰਾ ਕੁਝ ਸਿਲਸਿਲਾ ਚੱਲਦਾ ਸੀ, ਪਰ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਨਹੀਂ ਇੰਨੀਆਂ ਨੇ ਘਟਨਾਵਾਂ ਵਾਪਰਦੀਆਂ। ਕਿਤੇ ਸਟੂਡੈਂਟ ਹੋਰ ਹੀ ਪਿਰਤ ਪਾ ਰਹੇ ਆ, ਇੱਥੇ ਕੋਈ ਬਾਂਹ ਵੱਢ ਜਾਂਦਾ ਮਾਸਟਰ ਦੀ, ਕੋਈ ਗੋਲੀ ਮਾਰ ਜਾਂਦਾ, ਕੋਈ ਕੁਛ ਕਰ ਜਾਂਦਾ। ਇਹਨਾਂ ਨੇ ਤੇ ਨਵਾਂ ਹੀ ਚੰਨ ਚਾੜ ਦਿੱਤਾ ਕਿ ਨਾਲੇ ਉਹਨਾਂ ਨੂੰ ਢਿੱਡ ਤੋਂ ਬੰਨ ਕੇ ਤੇ ਸਾਰਾ ਜਲੀਲ ਕਰਕੇ ਤੇ ਉੱਤੋਂ ਲਾਈਵ ਕਰ ਦਿੱਤਾ।